ਖਬਰਾਂ ਵੱਲ ਚੱਲੀਏ ਤੇ ਕਿਉਂਕਿ ਦਿਨ ਤਾਂ ਡੇਟ ਦਾ ਇਦਾਂ ਭੁਲੇਖਾ ਵੀ ਸਾਰੇ ਕਹਿ ਰਹੇ ਸੀ, ਨੈਸ਼ਨਲ ਵੈਦਰ ਸਰਵਿਸ ਵਾਲੇ ਵੀ, ਵੀ ਵੀਰਵਾਰ ਤੇ ਸ਼ੁੱਕਰਵਾਰ ਸ਼ਨਿਚਰਵਾਰ ਨੂੰ ਜ਼ਿਆਦਾ ਮੌਸਮ ਖਰਾਬ ਹੋਊਗਾ। ਪਰ ਜਿਸ ਹਿਸਾਬ ਦੇ ਨਾਲ ਅੱਜ ਸੈਕਰਾਮੈਂਟੋ ਤੋਂ, ਫ੍ਰਿਜ਼ਨੋ ਤੋਂ, ਸਦਰਨ ਕੈਲੀਫੋਰਨੀਆ ਤੋਂ ਖਬਰਾਂ ਆ ਰਹੀਆਂ ਵੀ ਬਹੁਤ ਜ਼ਿਆਦਾ ਐਨ ਪਈ ਹੈਗੀ ਆ। ਦਿਨੇ 3 ਵਜੇ ਦੇ ਕਰੀਬ ਸੈਕਰਾਮੈਂਟੋ ਏਰੀਏ 'ਚ ਬਹੁਤ, ਪਲੈਸਰਵਿਲ, ਔਬਰਨ ਵਾਲਾ ਜੋ ਏਰੀਆ ਉੱਥੇ ਐਨ ਪਈ ਹੈਗੀ ਆ। ਤੇ ਟਰੈਵਲ ਡਿਸਰਪਸ਼ਨਸ, ਸਿਆਰਾ ਪਾਸ ਜਿਹੜਾ ਫੁੱਟਵਿਲ ਹਾਈਵੇ ਤੇ ਆ, ਉੱਥੇ ਹੋਇਆ। ਕਹਿੰਦੇ ਲੱਗਦਾ ਹੈ ਵੀ ਕੱਲ ਨੂੰ ਸਕੂਲ ਉਹਨਾਂ ਏਰੀਆ ਦੇ ਵਿੱਚ ਬੰਦ ਰਹਿਣਗੇ। 1000 ਤੋਂ ਲੈ ਕੇ 2000 ਫੁੱਟ ਦੀਆਂ ਉਚਾਈ ਵਾਲੀਆਂ ਪਹਾੜੀਆਂ, ਈਵਨ 500 ਫੁੱਟ ਦੀਆਂ ਉਚਾਈ ਪਹਾੜੀਆਂ ਤੱਕ ਵੀ ਜੋ ਆ ਸਨੋ ਪਊਗੀ। ਤੇ ਟੈਂਪਰੇਚਰ ਘਟਦੇ ਤੋਂ ਘਟਦਾ ਜਿਹੜਾ ਜਾ ਰਿਹਾ ਹੈਗਾ। ਕਹਿੰਦੇ ਭਈ 39 ਡਿਗਰੀ ਦੇ ਕਰੀਬ ਆਵਰਨ, ਲੇਕ ਤਾਹੋ 'ਚ 24 ਡਿਗਰੀ ਦੇ ਕਰੀਬ, ਸੈਨ ਫਰਾਂਸਿਸਕੋ ਦੇ ਵਿੱਚ ਵੀ 50 ਡਿਗਰੀ ਤੋਂ ਥੱਲੇ ਥੱਲੇ ਜਿਹੜਾ ਟੈਂਪਰੇਚਰ ਘਟ ਰਿਹਾ ਹੈਗਾ। ਤੇ ਇਸੇ ਤਰ੍ਹਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੀ ਸਿਚੁਏਸ਼ਨ ਆ ਉਹ ਕਾਫੀ ਬੈਡ ਬਣੀ ਹੋਈ ਆ। 2 ਲੱਖ ਤੋਂ ਵੱਧ ਲੋਕਾਂ ਦੀ ਬਿਜਲੀ ਗਈ ਸੀ, ਆਪਾਂ ਕੱਲ ਵੀ ਡਿਸਕਸ ਕੀਤਾ ਸੀ। ਬੇ ਏਰੀਏ 'ਚ ਸਭ ਤੋਂ ਜ਼ਿਆਦਾ ਗਈ ਹੈਗੀ ਆ। ਤੇ ਕੁਛ ਰੀਸਟੋਰ ਵੀ ਕੀਤੀ ਗਈ ਹੈਗੀ ਕਿਉਂਕਿ ਹਵਾਵਾਂ ਬਹੁਤ ਤੇਜ਼ ਚੱਲਦੀਆਂ ਸੀਆਂ। ਲਾਸ ਐਂਜਲਸ ਦਾ ਦੇਖਦੇ ਆ ਕੱਲ ਨੂੰ ਕੀ ਹਾਲ ਬਣੂਗਾ, ਕਿਉਂਕਿ ਲਾਸ ਐਂਜਲਸ 'ਚ ਬਹੁਤ ਲੰਮੇ ਸਮੇਂ ਤੋਂ ਬਾਅਦ ਜਿਹੜਾ ਇਦਾਂ ਦਾ ਉੱਥੇ ਦਾ ਜਿਹੜਾ ਵੈਦਰ ਆ ਉਹ ਹੁਣ ਆ ਰਿਹਾ ਹੈਗਾ, ਚੇਂਜ ਉਹਦੇ 'ਚ ਆ ਰਹੀ ਹੈ। ਜੀ ਬਿਲਕੁਲ। ਸੋ ਇਸ ਟਾਈਮ ਜਦੋਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤੇ ਇੱਥੇ ਬਾਹਰ ਜਿਹੜਾ ਹਰਜੋਤ ਸਿੰਘ ਜੀ ਪੈ ਰਹੀ ਆ, ਗੜੇ ਪੈ ਰਹੇ ਐਨ ਜਿੱਦਾਂ ਤੁਸੀਂ ਆਖਿਆ ਵੀ ਫਰੈਜ਼ਨੋ ਦੇ ਵਿੱਚ ਕਾਫੀ ਜ਼ੋਰਾਂ ਸ਼ੋਰਾਂ ਦੇ ਨਾਲ ਪਹਿਲੋਂ ਦਿਨ ਜਦੋਂ ਚੜ੍ਹਿਆ ਸੀਗਾ ਬੜਾ ਸੋਹਣੀ ਧੁੱਪ ਵਗੈਰਾ ਲੱਗੀ ਸੀਗੀ, ਫਿਰ ਬੱਦਲਬਾਰੀ ਹੋਈ ਤੇ ਐ ਕਾਲੀ ਘਟਾ ਜਿਹਨੂੰ ਕਹਿੰਦੇ ਆ ਉਹ ਛਾਈ ਤੇ ਹੁਣ ਪੂਰੀ ਤਰ੍ਹਾਂ ਜਿਹੜਾ ਮੌਸਮ ਆ ਉਹ ਤਬਦੀਲ ਹੋ ਚੁੱਕਾ ਆ। ਘਰੋਂ ਘਰੀ ਰਹੋ, ਅਜੇ ਵੀ ਬਹੁਤ ਜ਼ਿਆਦਾ ਬਿਜਲੀ ਜਿਹੜੀ ਉਹ ਗੁੱਲ ਹੋ ਰਹੀ ਆ, ਅਜੇ ਹੋਰ ਜਾਣ ਦੀਆਂ ਕਿਆਸ ਰਹੀਆਂ ਨੇ। ਰੁੱਖ ਵਗੈਰਾ ਅਜੇ ਵੀ ਕਈ ਥਾਵਾਂ ਤੇ ਡਿੱਗੇ ਪਏ ਨੇ। ਬਹੁਤ ਸਾਰੇ ਲੋਕ, ਹਜ਼ਾਰਾਂ ਦੀ ਸੰਖਿਆ ਦੇ ਵਿੱਚ ਅਜੇ ਵੀ ਲੋਕ ਬਿਜਲੀ ਤੋਂ ਬਗੈਰ ਨੇ। ਰਾਤ ਨੂੰ ਫਿਰ ਬਿਜਲੀ ਜਾਣ ਦੀਆਂ ਕਿਆਸ ਰਹੀਆਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ। ਉੱਧਰ ਇਹਨਾਂ ਵੈਦਰ ਸਟੋਰਮਸ ਦੇ ਚੱਲਦੇ ਆ 1500 ਤੋਂ ਵੱਧ ਫਲਾਈਟਾਂ ਹੁਣ ਤੱਕ ਅੱਜ ਕੈਂਸਲ ਜਿਹੜੀਆਂ ਉਹ ਹੋ ਚੁੱਕੀਆਂ ਆ। ਇਤਿਹਾਸਿਕ ਤੌਰ ਦੇ ਉੱਤੇ ਕਾਫੀ ਭਾਰੀ ਬਰਫ਼ਬਾਰੀ ਆ ਉਹ ਹੋਣ ਜਾ ਰਹੀ ਹੈਗੀ ਆ। ਸੋ ਕਈ ਥਾਵਾਂ ਦੇ ਵਿੱਚ ਸਕੂਲਾਂ ਨੂੰ ਬੰਦ ਜਿਹੜਾ ਉਹ ਕਰ ਦਿੱਤਾ ਗਿਆ। ਨਦਰਨ ਪਲੇਨਸ ਦੇ ਵਿੱਚ ਇਹਨਾਂ ਸਟੋਰਮਸ ਦੇ ਕਰਕੇ ਡਕੋਟਾਜ਼, ਮਿਨੇਸੋਟਾ, ਵਿਸਕੌਨਸਨ ਦੇ ਵਿੱਚ ਕਈ ਥਾਵਾਂ ਦੇ ਉੱਤੇ ਸਕੂਲ ਉਹ ਬੰਦ ਕੀਤੇ ਨੇ। ਕੈਲੀਫੋਰਨੀਆ ਦੇ ਵਿੱਚ ਵੀ ਲੱਖਾਂ ਹੀ ਲੋਕ ਇਸ ਟਾਈਮ ਤੇਜ਼ ਹਵਾਵਾਂ ਤੇ ਪਾਵਰ ਆਊਟੇਜਸ ਨੂੰ ਝੱਲ ਰਹੇ ਨੇ। 2 ਫੁੱਟ ਤੱਕ ਸਨੋ ਕਹਿੰਦੇ ਆ ਵੀ ਕੱਲ ਨੂੰ ਕਈ ਥਾਵਾਂ ਦੇ ਉੱਤੇ ਪੈ ਜਾਣੀ ਆ, ਜਿਹੜੀ ਕਿ ਬਹੁਤ ਜ਼ਿਆਦਾ ਹੁੰਦੀ ਆ। 1500 ਫਲਾਈਟਾਂ ਕੈਂਸਲ ਹੋਣ ਦੇ ਨਾਲ ਨਾਲ 5000 ਤਕਰੀਬਨ ਫਲਾਈਟਾਂ ਜਿਹੜੀਆਂ ਆ ਉਹ ਡਿਲੇ ਹੋਈਆਂ ਨੇ, ਜਿਹੜੀਆਂ ਵਿਦਿਨ US ਤੇ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਆ ਉਹਨਾਂ ਦਾ ਵੀ ਜੇ ਵਿੱਚ ਆਂਕੜਾ ਐਡ ਕਰ ਦਿੱਤਾ ਜਾਵੇ। ਲਗਾਤਾਰ ਐਕਸੀਡੈਂਟਸ ਉਹ ਵੱਧ ਰਹੇ ਨੇ। ਮਲਟੀਪਲ ਵਹੀਕਲ ਐਕਸੀਡੈਂਟਸ ਆ ਉਹਨਾਂ ਦੇ ਉਹ ਵੀ ਜਿਹੜੇ ਉਹ ਹੋ ਰਹੇ ਨੇ। ਸੋ ਜਿਹੜੇ ਟਰੈਵਲ ਕਰ ਰਹੇ ਨੇ ਇਹਨਾਂ ਸਮਿਆਂ ਦੇ ਵਿੱਚ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਆ। ਜੇ ਲੋੜ ਨਹੀਂ ਹੈਗੀ ਟਰੈਵਲ ਨਾ ਕਰੋ, ਇਹ ਮੁੱਖ ਦੀ ਗੱਲ ਨੈਸ਼ਨਲ ਵੈਦਰ ਸਰਵਿਸ ਆਖ ਰਿਹਾ ਆ। ਜੀ। ਤੇ ਅੱਜ ਲਾਸ ਐਂਜਲਸ ਦੇ ਵਿੱਚ, ਲਾਸ ਐਂਜਲਸ ਕਾਉਂਟੀ ਤੇ ਵੈਂਚਰਾ ਕਾਉਂਟੀ 'ਚ ਬਾਅਦ ਦੁਪਹਿਰ ਪੂਰਾ ਹਨੇਰਾ ਹੋਇਆ ਸੀ। ਉੱਥੇ ਜਿਹੜਾ ਸਟੋਰਮ ਕਲਾਊਡ ਸੀ ਉਹਦੇ ਨਾਲ ਪੂਰੇ ਦਾ ਪੂਰਾ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਤੁਹਾਡੇ ਏਰੀਏ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜਾ ਹਨੇਰਾ ਹੋਇਆ ਹੈ ਤੇ ਨਾਲ ਇੱਕ ਤਰ੍ਹਾਂ ਦੇ ਨਾਲ ਗੜੇ ਪੈ ਰਹੇ ਹੈਗੇ ਆ। ਜੀ ਜੀ। ਸੋ 1999 ਦੇ ਬਾਅਦ ਲਾਸ ਐਂਜਲਸ ਤੇ ਵੈਂਚਰਾ ਕਾਉਂਟੀ ਦੇ ਵਿੱਚ ਇਦਾਂ ਦਾ ਜੋ ਵੈਦਰ ਆ ਉਹ ਆ ਰਿਹਾ ਹੈਗਾ। ਇਹ ਸਾਰਾ ਹੀ ਇਧਰੋਂ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਵੈਸਟ ਕੋਸਟ 'ਚ ਕੈਲੀਫੋਰਨੀਆ ਤੋਂ ਮਕਸੀਕੋ ਤੱਕ ਇਹ ਜਿਹੜਾ ਵੈਦਰ ਇੱਦਾਂ ਹੀ ਜਾਊਗਾ। ਹਾਈਵੇ 5 ਦੇ ਉੱਤੇ ਜ਼ਰੂਰ ਧਿਆਨ ਰੱਖਿਓ, ਖਾਸ ਕਰਕੇ ਜਿਨ੍ਹਾਂ ਨੇ ਅੱਜ ਰਾਤ ਨੂੰ ਜਾਣਾ ਜਾਂ ਜਿਨ੍ਹਾਂ ਨੇ ਆਉਣਾ ਹੈਗਾ ਆ। ਗ੍ਰੇਪ ਵਾਈਨ ਤੋਂ ਲੈ ਕੇ ਕੈਸਟਿਕ ਜੰਕਸ਼ਨ, ਲਾਸ ਐਂਜਲਸ ਸਾਈਡ ਵੱਲ, ਇਹ ਸਾਰੇ ਦੇ ਉੱਤੇ ਸਨੋ ਪੈਣੀ ਆ। ਟਿਹੋਨ ਪਾਸ ਸਭ ਤੋਂ ਉੱਚਾ ਹੈ 4144 ਫੁੱਟ ਤੇ, ਗ੍ਰੇਪ ਵਾਈਨ 1000 ਫੁੱਟ ਦੀ ਉਚਾਈ ਤੇ ਆ। ਸੋ ਹੋ ਸਕਦਾ ਉਹ ਹਾਈਵੇ 5 ਵੀ ਸ਼ਟ ਡਾਊਨ ਕਰ ਦੇਣ। ਸੋ ਧਿਆਨ ਰੱਖਿਓ ਜਿਨ੍ਹਾਂ ਨੇ ਉੱਧਰ ਜਾਣਾ ਆਉਣਾ ਹੈਗਾ ਆ, ਉਹਦੇ ਨਾਲ ਫਿਰ ਬੰਦਾ ਖਰਾਬ ਹੋਣ ਨਾਲੋਂ ਪਿੱਛੇ ਜਿਹੜਾ ਆ ਰੁਕ ਜਾਏ। ਇਸ ਤੋਂ ਬਿਨਾਂ ਮੀਂਹ ਤੇ ਸਮੁੰਦਰ ਦੇ ਵਿੱਚ ਵੱਡੀਆਂ ਵੱਡੀਆਂ ਵੇਵਸ
ਤੇ ਬਲੇਜ਼ਰਡ ਵਾਰਨਿੰਗ ਸਦਰਨ ਕੈਲੀਫੋਰਨੀਆ 'ਚ ਇਸ਼ੂ ਕੀਤੀ ਗਈ ਹੈਗੀ ਹੈ। ਜੀ ਜਸ ਸਿੰਘ ਦੱਸ ਰਹੇ ਨੇ ਸਾਡੇ ਫੇਸਬੁੱਕ ਦੇ ਉੱਤੇ ਵੀ, ਕਹਿੰਦੇ ਸੈਂਟਾ ਕਰੂਜ਼ ਦੇ ਵਿੱਚ ਇਸ ਟਾਈਮ ਸਨੋ ਪੈ ਰਹੀ ਆ। ਅੱਜ ਫ੍ਰੈਜ਼ਨੋ ਦੀ ਇੱਕ ਵੀਡੀਓ ਵੀ ਬੜੀ ਚਰਚਾ ਦਾ ਵਿਸ਼ਾ ਬਣੀ, ਜਿਹਦੇ ਵਿੱਚ ਉਹ ਕਹਿ ਰਹੇ ਸੀ, ਇੱਕ ਜਣਾ ਜਿਹਨੇ ਵੀਡੀਓ ਬਣਾਈ ਆ, ਵੀ ਇੱਥੇ ਵੀ ਬਰਫ਼ ਜਿਹੜੀ ਆ ਉਹ ਪੈ ਰਹੀ ਆ। ਜਿੱਦਾਂ ਕੱਲ ਵੀ ਆਪਾਂ ਦੱਸ ਰਹੇ ਸੀਗੇ ਵੀ ਪੂਰੇ ਦੇ ਪੂਰੀ ਕੈਲੀਫੋਰਨੀਆ ਵਾਲੇ ਲੋਕ ਆ, ਉਹਨਾਂ ਨੂੰ ਬਰਫ਼ ਜਿਹੜੀ ਉਹ ਦੇਖਣ ਨੂੰ ਮਿਲ ਸਕਦੀ ਆ। ਤੇ ਕਾਫੀ ਹੇਠਲੇ ਇਲਾਕਿਆਂ ਦੇ ਵਿੱਚ ਵੈਦਰ ਚੇਂਜ ਆ। ਕਿਸਾਨਾਂ ਦੇ ਲਈ ਇਹ ਕੋਈ ਬਹੁਤੀ ਖੁਸ਼ਖਬਰੀ ਜਿਹੜੀ ਉਹ ਨਹੀਂ ਹੈਗੀ। ਜਦੋਂ ਬਲੂਮ ਹੁਣ ਆ ਰਿਹਾ ਆ ਤੇ ਉਸੇ ਦੌਰਾਨ ਫਰੀਜ਼, ਹੇਲ ਤੇ ਤੇਜ਼ ਹਵਾਵਾਂ, ਇਹ ਸਾਰੀਆਂ ਚੀਜ਼ਾਂ ਕਈ ਤਰੀਕੇ ਦੀਆਂ ਜਿਹੜੀਆਂ ਆ ਉਹ ਮੁਸ਼ਕਿਲਾਂ ਜਿਹੜਾ ਆ ਉਹ ਪੈਦਾ ਕਰ ਸਕਦੀਆਂ।